किसान जथेबंदियां ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਸਮਰਥਨ ਦਾ ਐਲਾਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਮਾਨ ਵੱਲੋਂ ਖਾਲਿਸਤਾਨੀ ਅੰਦੋਲਨ ਅਤੇ ਸਿੱਖ ਹੱਕਾਂ ਲਈ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਦਾ ਐਲਾਨ। ਸਿੱਖ ਤੇ ਅਮਰੀਕੀ ਭਾਈਚਾਰੇ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਅਹੁਦੇ ਦੀ ਚੋਣ ਵਿੱਚ ਜੋਹਰਾਨ ਮਮਦਾਨੀ ਦੀ ਇਤਿਹਾਸਕ ਜਿੱਤ ਦਾ ਕੀਤਾ ਸਵਾਗਤ। ਜਿਹੜਾ 10 ਦਾ ਪ੍ਰੋਗਰਾਮ ਆ ਉਹ 'ਚ तमाम ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚੇ ਦੀਆਂ, ਪੰਜਾਬ ਵਾਲੀਆਂ, ਹਰਿਆਣੇ ਵਾਲੀਆਂ, ਕੁਝ ਰਾਜਸਥਾਨ ਵਾਲੀਆਂ, ਉਹ ਅੰਬ ਸਾਹਿਬ ਅਸੀਂ ਇਕੱਠੇ ਹੋਵਾਂਗੇ, 10 ਯੂਨੀਵਰਸਿਟੀ ਆਵਾਂਗੇ ਔਰ ਹਰ ਤਰ੍ਹਾਂ ਦੀ ਡਟਵੀਂ ਹਮਾਇਤ ਜਿਹੜੀ ਇਸ ਮੋਰਚੇ ਦੀ ਆਪਾਂ ਕਰਾਂਗੇ। ਪੂਰੇ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਵਾ, ਸਿੱਖਿਆ ਨੀਤੀ ਸੂਬਿਆਂ ਦਾ ਅਧਿਕਾਰ ਖੇਤਰ ਆ, ਸੈਂਟਰਲਾਈਜ਼ ਕਰ ਰਿਹਾ ਸੈਂਟਰ, ਬਿਜਲੀ ਸੋਧ ਬਿੱਲ 2025 ਉਹ ਧੱਕੇ ਨਾਲ ਲੈ ਕੇ ਆ ਰਿਹਾ। ਇਸ ਕਰਕੇ ਅਸੀਂ ਪੂਰੇ ਜ਼ੋਰ ਨਾਲ ਇਹਦਾ ਪ੍ਰੋਗਰਾਮ। ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਮੁੱਦੇ ਤੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਹੋਵੇਗਾ। ਜਾਣਕਾਰੀ ਮੁਤਾਬਕ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਪੰਜਾਬ ਭਰ ਚੋਂ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਉਣਗੇ ਅਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ। ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ 10 ਨਵੰਬਰ ਨੂੰ ਇਸ ਮੋਰਚੇ ਦੇ ਸਮਰਥਨ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਨੂੰ ਰਸਤੇ ਵਿੱਚ ਰੋਕਿਆ ਤਾਂ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਰੋਕੀਆਂ ਜਾਣਗੀਆਂ। ਅਸੀਂ ਮੋਰਚੇ ਨੂੰ ਲੰਬਾ ਚਲਾਵਾਂਗੇ, ਜਿਸ ਕਰਕੇ ਵੱਖ-ਵੱਖ ਜਥੇਬੰਦੀਆਂ ਆਪਣੇ ਹਿੱਸੇ ਪਾਉਣਗੀਆਂ ਅਤੇ ਲੰਗਰ ਸਮੇਤ ਰਹਿਣ ਦਾ ਸਭ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਸੈਨੇਟ ਦਾ ਮੁੱਦਾ ਲਗਾਤਾਰ ਚੱਲਦਾ ਰਹੇਗਾ। ਪ੍ਰੋਫੈਸਰ ਤੇ ਟੀਚਰ ਯੂਨੀਅਨਾਂ ਸਕੂਲਾਂ ਕਾਲਜਾਂ ਦੇ ਬਾਹਰ ਪ੍ਰਦਰਸ਼ਨ ਕਰਨਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ 10 ਨਵੰਬਰ ਨੂੰ ਸ਼ਾਂਤਮਈ ਪ੍ਰਦਰਸ਼ਨ ਚੱਲੇਗਾ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਨਵੰਬਰ ਨੂੰ ਹੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਦੇ ਕੰਨਾਂ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ। ਅੱਜ ਮੀਟਿੰਗ 'ਚ ਲੰਮੀ ਚਰਚਾ ਹੋਈ ਹੈ, ਤੁਹਾਨੂੰ ਵਿਦਿਆਰਥੀਆਂ ਨੇ ਦੱਸ ਦਿੱਤਾ ਵਾ। ਜਿਹੜਾ 10 ਦਾ ਪ੍ਰੋਗਰਾਮ ਆ ਉਹ 'ਚ तमाम ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚੇ ਦੀਆਂ, ਪੰਜਾਬ ਵਾਲੀਆਂ, ਹਰਿਆਣੇ ਵਾਲੀਆਂ, ਕੁਝ ਰਾਜਸਥਾਨ ਵਾਲੀਆਂ, ਉਹ ਅੰਬ ਸਾਹਿਬ ਅਸੀਂ ਇਕੱਠੇ ਹੋਵਾਂਗੇ, 10 ਯੂਨੀਵਰਸਿਟੀ ਆਵਾਂਗੇ ਔਰ ਹਰ ਤਰ੍ਹਾਂ ਦੀ ਡਟਵੀਂ ਹਮਾਇਤ ਜਿਹੜੀ ਇਸ ਮੋਰਚੇ ਦੀ ਆਪਾਂ ਕਰਾਂਗੇ, ਕਿਉਂਕਿ ਇਹ ਪੂਰੇ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਵਾ, ਸਿੱਖਿਆ ਨੀਤੀ ਸੂਬਿਆਂ ਦਾ ਅਧਿਕਾਰ ਖੇਤਰ ਆ, ਸੈਂਟਰਲਾਈਜ਼ ਕਰ ਰਿਹਾ ਸੈਂਟਰ, ਬਿਜਲੀ ਸੋਧ ਬਿੱਲ 2025 ਉਹ ਧੱਕੇ ਨਾਲ ਲੈ ਕੇ ਆ ਰਿਹਾ। ਇਸ ਕਰਕੇ ਅਸੀਂ ਪੂਰੇ ਜ਼ੋਰ ਨਾਲ ਇਹਦਾ ਪ੍ਰੋਗਰਾਮ। ਇਹ ਬਹੁਤ ਸੀਰੀਅਸ ਚੀਜ਼ ਹੈ ਜੋ ਮੋਦੀ ਸਰਕਾਰ ਸਿੱਖਾਂ ਦੇ ਉੱਤੇ, ਪੰਜਾਬ ਦੇ ਉੱਤੇ ਕਰ ਰਹੀ ਹੈ। ਅਸੀਂ ਮੋਦੀ ਨੂੰ ਕਹਿੰਦੇ ਹਾਂ ਕਿ ਗੱਲਬਾਤ ਕਰ, ਜਿਹੜਾ ਤੈਨੂੰ ਤਕਲੀਫ ਹੈ ਉਹ ਸਾਨੂੰ ਦੱਸ ਤੇ ਅਸੀਂ ਤੈਨੂੰ ਦੱਸੀਏ। ਸਾਰਾ ਕੁਝ ਹੀ ਸਾਥੋਂ ਖੋਹ ਲਿਆ। 1966 ਦਾ ਬਿੱਲ ਬਣਾ ਕੇ ਸਾਰੇ ਸਾਡੇ ਇਲਾਕੇ ਹਰਿਆਣੇ ਨੂੰ ਦੇਤੇ, ਹਿਮਾਚਲ ਨੂੰ ਦੇਤੇ, ਰਾਜਸਥਾਨ ਨੂੰ ਦੇਤੇ। ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਸਮਝਦੇ ਕਿਉਂ ਯਾਰ ਸਿੱਖਾਂ ਨੂੰ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੇ ਖੁਫੀਆ ਏਜੰਸੀਆਂ ਵਿਰੁੱਧ ਗੰਭੀਰ ਦੋਸ਼ ਲਗਾਏ। ਉਹਨਾਂ ਕਿਹਾ ਕਿ ਅਮਿਤ ਸ਼ਾਹ, ਰਾਜਨਾਥ ਸਿੰਘ, ਅਜੀਤ ਡੋਵਾਲ, ਜੈ ਸ਼ੰਕਰ, ਸਮੰਤ ਗੋਇਲ ਅਤੇ ਰਵੀ ਸੈਨਾ ਦੇ ਸਮੂਹ ਦੀ ਮਿਲੀਭੁਗਤ ਨਾਲ ਕੈਨੇਡਾ, ਯੂਕੇ, ਪਾਕਿਸਤਾਨ ਅਤੇ ਭਾਰਤ ਵਿੱਚ ਸਿੱਖਾਂ ਦੇ ਅੰਤਰਰਾਸ਼ਟਰੀ ਕਤਲ ਹੋ ਰਹੇ ਹਨ। ਮਾਨ ਨੇ ਕਿਹਾ ਕਿ ਇਹਨਾਂ ਕਤਲਾਂ ਦਾ ਜਵਾਬ ਕੌਣ ਦੇਵੇਗਾ। ਉਹਨਾਂ ਯਾਦ ਕਰਵਾਇਆ ਕਿ ਜਦੋਂ ਪੰਜਾਬ ਯੂਨੀਵਰਸਿਟੀ ਦੀ ਸਿਸਟਮ ਨੂੰ ਭੰਗ ਕਰਨ ਦੀ ਕੇਂਦਰ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਮੋਰਚਾ ਸ਼ੁਰੂ ਕੀਤਾ, ਜਿਸ ਕਰਕੇ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ। ਮਾਨ ਨੇ ਕਿਹਾ ਕਿ ਜੇ ਵਿਦਿਆਰਥੀਆਂ ਨੇ ਕੇਂਦਰ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਸੱਤਾ ਬਦਲਣਾ ਅਸੰਭਵ ਨਹੀਂ, ਜਿਵੇਂ ਬੰਗਲਾਦੇਸ਼ ਤੇ ਨੇਪਾਲ ਵਿੱਚ ਹੋਇਆ ਸੀ। ਮਾਨ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਨੂੰ ਕਮਜ਼ੋਰ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦਾ ਸਮਰਥਨ ਕਰ ਰਹੀ ਹੈ, ਕਿਉਂਕਿ ਇਸ ਪਰਿਵਾਰ ਨੇ ਸੱਚਾਈ ਤੇ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ ਹੈ। ਮਾਨ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਉਹ ਵੀ ਖਾਲਿਸਤਾਨ ਦੇ ਸਾਡੇ ਉਦੇਸ਼ ਦੀ ਸਮਝ ਤੇ ਸਮਰਥਨ ਕਰਨਗੇ। ਉਹਨਾਂ ਐਲਾਨ ਕੀਤਾ ਕਿ ਜੇ ਭਾਈ ਮਨਦੀਪ ਸਿੰਘ ਤਰਨਤਾਰਨ ਉਪਚੋਣ ਜਿੱਤਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਧਾਨ ਸਭਾ ਵਿੱਚ ਇੱਕ ਵਿਸ਼ੇਸ਼ ਬਿੱਲ ਪੇਸ਼ ਕਰੇਗੀ, ਜਿਸ ਦਾ ਮਕਸਦ 1978 ਤੋਂ ਬਾਅਦ ਸਿੱਖਾਂ ਤੇ ਹੋਏ ਜ਼ੁਲਮਾਂ ਦੀ ਜਾਂਚ ਕਰਨਾ, ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਅਤੇ ਸ਼ਹੀਦ ਪਰਿਵਾਰਾਂ ਨੂੰ 25 ਕਰੋੜ ਤੱਕ ਮੁਆਵਜ਼ਾ ਤੇ ਸਨਮਾਨ ਦੇਣਾ ਹੋਵੇਗਾ। ਮਾਨ ਨੇ ਕਿਹਾ ਕਿ ਇਸ ਬਿੱਲ ਰਾਹੀਂ ਗ੍ਰਿਫਤਾਰੀ ਦੌਰਾਨ ਹੋਈਆਂ ਮੌਤਾਂ, ਜਬਰ ਨਾਲ ਗੁੰਮਸ਼ੁਦਾ ਕਰਨ, ਤਸ਼ੱਦਦ, ਔਰਤਾਂ ਨਾਲ ਜਬਰ ਜਨਾਹ ਅਤੇ ਪਿੰਡਾਂ ਤੇ ਭਾਈਚਾਰਿਆਂ ਨੂੰ ਡਰਾਉਣ ਵਾਲੀਆਂ ਕਾਰਵਾਈਆਂ ਦੀ ਵਿਸਥਾਰ ਨਾਲ ਜਾਂਚ ਤੇ ਇਨਸਾਫ ਲਈ ਕਾਨੂੰਨੀ ਮੰਚ ਮੁਹੱਈਆ ਕਰਵਾਇਆ ਜਾਵੇਗਾ। ਹੁਣ ਨਵਾਂ ਮੋਦੀ ਸਰਕਾਰ ਨੇ ਇਹ
ਮੁਲਕਾਂ ਦੇ ਵਿੱਚ ਵੜ ਕੇ ਟਰਾਂਸਨੈਸ਼ਨਲ ਕਤਲ ਕਰਨੇ ਸ਼ੁਰੂ ਕਰਤੇ ਹੈ ਤੇ ਉਹਨਾਂ ਦੀ ਜਿਹੜੀ ਜੁੰਡਲੀ ਹੈ ਉਹ ਹੈਗੀ ਹੈ ਅਮਿਤ ਸ਼ਾਹ, ਰਾਜਨਾਥ ਸਿੰਘ, ਜੈ ਸ਼ੰਕਰ, ਅਜੀਤ ਡੋਇਲ, ਸਮਤ ਗੋਇਲ ਤੇ ਰਵੀ ਸਿਨਹਾ, ਇਹ ਰੌ ਦੇ ਤੇ ਇਹਨਾਂ ਨੇ ਕੈਨੇਡਾ ਦੇ ਵਿੱਚ ਅਸੈਸੀਨੇਟ ਕਰਦੇ ਹੈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਕ, ਸੁਖਦੂਲ ਸਿੰਘ, ਜਿਹੜੇ ਪਿੱਛੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਸੀਗੇ। ਉਹਨਾਂ ਨੇ ਆਪਣੀ ਪਾਰਲੀਮੈਂਟ ਓਟਵਾ ਦੇ ਵਿੱਚ ਜਾ ਕੇ ਗੱਲ ਕੀਤੀ ਹੈ ਕਿ ਇਹ ਇੰਡੀਆ ਨੇ ਸਿੱਖ ਕੈਨੇਡੀਅਨ ਸਿਟੀਜ਼ਨ ਇਹ ਮਰਵਾਤੇ ਹੈ। ਹੁਣ ਇਹਦੀ ਤਫਤੀਸ਼ ਹੋ ਰਹੀ ਹੈ। ਫਿਰ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡਾ ਜ਼ਹਿਰ ਦੇ ਕੇ ਮਰਵਾਤਾ ਹੈ। ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਮਾਰਤੇ ਹੈ। ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਹੈ। ਪੰਜਾਬ ਦੇ ਵਿੱਚ ਮੂਸੇਵਾਲ ਮਾਰਤਾ ਹੈ ਤੇ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਨੌ ਮਾਰਤਾ ਹੈ। ਹੁਣ ਇਹਦਾ ਜਵਾਬ ਕੌਣ ਦਊਗਾ ਕਿ ਇੰਡੀਆ ਨੇ ਇਹ ਦੇਸ਼ਾਂ ਦੀ ਸੋਵਰੇਨਿਟੀ ਤੋੜਤੀ ਹੈ, ਬਾਦਸ਼ਾਹੀ ਤੋੜਤੀ ਹੈ। ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਮਾਰ ਦਿੱਤਾ ਜਾਵੇ, ਪਰ ਇਹ ਰੌ ਦੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਪੰਨੂ ਨੂੰ ਮਰਵਾਉਣਾ ਸੀਗਾ, ਇਹਨਾਂ ਨੇ ਬੇਤਹਾਸ਼ਾ ਪੈਸਾ ਜਿਹੜੇ ਕਿਰਾਏ ਤੇ ਭਾੜੇ ਦੇ ਏਜੰਟ ਸੀਗੇ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਸੀਗਾ। ਦੇਖੋ ਤੁਸੀਂ ਆਪਣੇ ਮੁਲਕ ਦੀ ਕਿੱਡੀ, ਇਹ ਮੁਲਕ ਹੈ ਹੀ ਨਹੀਂ। ਜਿਹੜੇ ਰੌ ਦੇ ਅਫਸਰ ਸੀ ਉਹਨਾਂ ਨੇ ਪੈਸੇ ਦੇਤੇ ਸਰਕਾਰ ਦੇ ਬੰਦਿਆਂ ਨੂੰ, ਜਿਹੜੇ ਐਕਟ ਕਰ ਰਹੇ ਸੀਗੇ ਕਿ ਅਸੀਂ ਬਦਮਾਸ਼ ਹੈ ਤੇ ਅਸੀਂ ਪੰਨੂ ਨੂੰ ਮਾਰ ਦਾਂਗੇ। ਤੇ ਰਿਪੋਰਟ ਜਦੋਂ ਉਹਨਾਂ ਕੋਲੇ ਚਲੀ ਗਈ ਤੇ ਪੰਨੂ ਨੂੰ ਬਚਾ ਲਿਆ, ਨਹੀਂ ਤਾਂ ਪੰਨੂ ਨੂੰ ਵੀ ਮਾਰ ਦੇਣਾ ਸੀਗਾ। ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾਂਦਾ। मैं तो खालिस्तानी हैगा, मोदी साहब आप मेरे को मरवा सकते हैं, पर याद रखना कि आपके खानदान में कोई बचेगा नहीं। फिर ये बात सही है कि अगर आप हमको मार देना चाहते हैं, खुली छुट्टी है, पर जेड़ा तुहानू पछतावा होना है वो तुसी देख लो की होगा। ਅਸੀਂ ਚੁੱਪ ਕਰਕੇ ਨਹੀਂ ਗੋਲੀਆਂ ਖਾਣੀਆਂ, ਅਸੀਂ ਵਾਪਸ ਕਾਰਵਾਈ ਕਰਾਂਗੇ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਸਾਨੂੰ ਬਹੁਤ ਭਾਰੀ ਦੁੱਖ ਹੈ ਕਿ ਅਜੇ ਤੱਕ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦੇਤਾ, ਪਰ ਅੱਜ ਤੱਕ ਸਾਡੇ ਉੱਤੇ ਉਹੀ ਜ਼ਬਰ ਹੋ ਰਿਹਾ ਹੈ। ਹੁਣ ਤੁਸੀਂ ਦੇਖੋ, ਅਸੀਂ ਮੋਰਚਾ ਲਾਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ, ਜਿੱਥੇ ਸੈਨੇਟ ਨੂੰ ਬੰਦ ਕਰ ਦੇਣਾ ਸੀਗਾ। ਜਦੋਂ ਸੈਂਟਰ ਨੇ ਦੇਖਿਆ ਕਿ ਇੰਨਾ ਘੱਟ ਹੋ ਗਿਆ, ਉਹਨਾਂ ਦਾ ਬਿਆਨ ਆ ਗਿਆ ਕਿ ਅਜੇ ਇਹ ਅਸੀਂ ਰੂਲ ਨਹੀਂ ਲਾਉਂਦੇ, ਪਰ ਅਸੀਂ ਫੇਰ ਅੱਗੇ ਤੋਂ ਲਾਵਾਂਗੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਨਾਲ ਬੰਗਲਾਦੇਸ਼ ਲੱਗਦਾ। ਹੁਣ ਜਿੱਥੇ ਉੱਥੇ ਇਨਕਲਾਬ ਹੋਇਆ ਉਹ ਵਿਦਿਆਰਥੀਆਂ ਨੇ, ਸਟੂਡੈਂਟਸ ਨੇ ਕੀਤਾ। ਹੁਣ ਨੇਪਾਲ ਦੇ ਵਿੱਚ ਫਿਰ ਉੱਥੇ ਇਨਕਲਾਬ ਹੋਇਆ, ਉਹ ਵੀ ਸਟੂਡੈਂਟਸ ਨੇ ਕੀਤਾ। ਉੱਥੇ ਸਰਕਾਰਾਂ ਡਿੱਗ ਗਈਆਂ। ਇਹ ਸਟੂਡੈਂਟਸ ਨੂੰ ਇਸ ਤਰ੍ਹਾਂ ਨਾ ਸਮਝਣ ਕਿ ਇਹ ਬੱਚੇ ਹੈ, ਇਹ ਜੇ ਲੱਗ ਗਏ ਤਾਂ ਫਿਰ ਇਹ ਹਕੂਮਤ ਦਾ ਪਲਟਾ ਵੀ ਵੱਜ ਸਕਦਾ ਹੈਗਾ।
ਇਹ ਬਹੁਤ ਸੀਰੀਅਸ ਚੀਜ਼ ਹੈ ਜੋ ਮੋਦੀ ਸਰਕਾਰ ਸਿੱਖਾਂ ਦੇ ਉੱਤੇ ਪੰਜਾਬ ਦੇ ਉੱਤੇ ਕਰ ਰਹੀ ਹੈ। ਅਸੀਂ ਮੋਦੀ ਨੂੰ ਕਹਿੰਦੇ ਹਾਂ ਕਿ ਗੱਲਬਾਤ ਕਰ, ਜਿਹੜਾ ਤੈਨੂੰ ਤਕਲੀਫ ਹੈ ਉਹ ਸਾਨੂੰ ਦੱਸ ਤੇ ਅਸੀਂ ਤੈਨੂੰ ਦੱਸੀਏ। ਸਾਰਾ ਕੁਝ ਹੀ ਸਾਥੋਂ ਖੋਹ ਲਿਆ। 1966 ਦਾ ਬਿੱਲ ਬਣਾ ਕੇ ਸਾਰੇ ਸਾਡੇ ਇਲਾਕੇ ਹਰਿਆਣੇ ਨੂੰ ਦੇਤੇ, ਹਿਮਾਚਲ ਨੂੰ ਦੇਤੇ, ਰਾਜਸਥਾਨ ਤੋਂ ਨੂੰ ਦੇਤੇ। ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਸਮਝਦੇ ਕੀ ਹੋ ਯਾਰ ਸਿੱਖਾਂ ਨੂੰ। ਅਸੀਂ ਨਾਲ ਪਾਕਿਸਤਾਨ ਦੇ ਬੈਠੇ ਹਾਂ, ਸਾਨੂੰ ਬੰਦ ਕੀਤਾ ਹੋਇਆ ਹੈ, ਸਾਰੇ ਪਾਸਿਓਂ ਤਾਰ ਲਾਤੀ ਹੈ। ਅੱਛਾ, ਜੇ ਪੰਜਾਬ ਦੇ ਵਿੱਚ ਸਾਰੇ ਪਾਸੇ ਬਾਰਡਰ ਦੇ ਉੱਤੇ ਤਾਰ ਲੱਗੀ ਹੈ, ਗੁਜਰਾਤ ਦੇ ਵਿੱਚ 168 ਕਿਲੋਮੀਟਰ ਹੈ ਜਿੱਥੇ ਤਾਰ ਨਹੀਂ ਲੱਗੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੀ ਹੈ ਕਿ ਅਸੀਂ ਮੁਸਲਮਾਨ ਤੇ ਸਿੱਖ ਨੂੰ ਡੱਕ ਕੇ ਰੱਖਣਾ। ਹੋਰ ਕੀ ਹੈ? 3 weeks ago, when the Canadian Prime Minister Justin Trudeau announced that there was credible evidence that the Indian government had extrajudiciously assassinated Hardeep Singh Nijjar, in that same time period, we had the FBI alert Dr. Amarjit Singh, as well as others in our community in Queens and across the country, that there were credible threats to their life from the same Indian government. That no matter what your political beliefs, no matter your political expressions, no matter your political organizing, every single person in this country should be safe from the threats of a foreign government. ਅਮਰੀਕੀ ਅਤੇ ਸਿੱਖ ਭਾਈਚਾਰੇ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਅਹੁਦੇ ਦੀ ਚੋਣ ਵਿੱਚ ਜ਼ੋਹਰਾਨ ਮਮਦਾਨੀ ਦੀ ਇਤਿਹਾਸਕ ਜਿੱਤ ਦਾ ਸਵਾਗਤ ਕੀਤਾ ਹੈ। ਵਰਲਡ ਸਿੱਖ ਪਾਰਲੀਮੈਂਟ ਵਿੱਚ ਬੋਲਦੇ ਹੋਏ ਮੇਅਰ ਮਮਦਾਨੀ ਨੇ ਭਾਰਤ ਵੱਲੋਂ ਸਿੱਖ ਕਾਰਕੁਨਾਂ ਤੇ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਮਨ ਦੀ ਨਿੰਦਾ ਕਰਦੇ ਹੋਏ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਹਨਾਂ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਨਿਆਂ, ਜਵਾਬਦੇਹੀ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੀ ਤੁਰੰਤ ਲੋੜ ਤੇ ਜ਼ੋਰ ਦਿੱਤਾ। ਉਹਨਾਂ ਦੀਆਂ ਟਿੱਪਣੀਆਂ ਨੇ ਰਾਜਨੀਤਿਕ ਧਮਕੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਡਾਇਸਪੋਰਾ ਆਵਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੇ ਵਿਸ਼ਵਵਿਆਪੀ ਚਿੰਤਾਵਾਂ ਨੂੰ ਉਜਾਗਰ ਕੀਤਾ। ਇਹ ਪਲ ਸੱਚਾਈ, ਏਕਤਾ ਅਤੇ ਅੰਤਰਰਾਸ਼ਟਰੀ ਨਿਆਂ ਲਈ ਉਹਨਾਂ ਦੇ ਇੱਕ ਮਹੱਤਵਪੂਰਨ ਸਟੈਂਡ ਨੂੰ ਦਰਸਾਉਂਦਾ ਹੈ। My name is Zohran Mamdani. Sat Sri Akal. I am the assembly member, as was said, of the 36th district. We are just about a mile or two away, parts of Astoria and Long Island City. And in 2020, when I was elected, I became the first Indian man to be elected to the New York State Assembly. I am here today to say in no uncertain terms that 3 weeks ago, when the Canadian Prime Minister Justin Trudeau announced that there was credible evidence that the Indian government had extrajudiciously assassinated Hardeep Singh Nijjar, in that same time period, we had the FBI alert Dr. Amarjit Singh, as well as others in our community in Queens and across the country, that there were credible threats to their life from the same Indian government. It shouldn't be controversial to say that no matter what your political beliefs, no matter your political expressions, no matter your political organizing, every single person in this country should be safe from the threats of a foreign government. And so I say very clearly that it is unacceptable that we have residents of Queens who are fearful for their lives because of what they are doing in Queens and across this country. And it is not simply enough to utter this as an individual statement, but I just want to share with each and every one of you that I will be taking action to circulate a letter amongst my colleagues across the New York State Legislature to make it clear that this has to be a mainstream position. That is, because while we have seen the Canadian government, the Canadian opposition, every Canadian party has come out to say this is unacceptable, we have seen in our own country a reluctance from the Biden administration as well as leading political figures to take a stance on this. That is unacceptable. It should not be difficult to say that the Indian government cannot assassinate and threaten individuals across this country for their political expressions and their political organizing. And I will be working towards making it clear to my colleagues and making that clear to the public. So thank you all so much for having me, and Sat Sri Akal. ਜਿਨ੍ਹਾਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਵੀ ਆਏ ਹਾਂ।
ਨਾਲ ਇਹਨਾਂ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਤੇ ਉਹਦਾ ਮੈਂ ਸਮਰਥਨ ਵੀ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਵੱਲੋਂ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ 10 ਨਵੰਬਰ ਨੂੰ ਮੋਰਚੇ ਵੱਲੋਂ ਕੀਤੇ ਜਾ ਰਹੇ ਇਕੱਠ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਉਹ ਵਿਰਾਸਤ ਹੈ ਜਿਸ ਨੇ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੱਡੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਦੀ ਇਹ ਖਾਸੀਅਤ ਰਹੀ ਹੈ ਕਿ ਇਸ ਦੇ ਸੈਨੇਟ ਅਤੇ ਸਿੰਡੀਕੇਟ ਵੱਖ-ਵੱਖ ਖੇਤਰਾਂ ਵਿੱਚੋਂ ਲੋਕਤੰਤਰਿਕ ਪ੍ਰਕਿਰਿਆ ਨਾਲ ਚੁਣੇ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਲੁਕਵੇਂ ਤਰੀਕੇ ਨਾਲ ਇਸ ਦੀਆਂ ਪਰੰਪਰਾਵਾਂ ਨੂੰ ਖਤਮ ਕਰਕੇ ਇਸ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨਾ ਚਾਹੁੰਦੀ ਹੈ ਜੋ ਪੰਜਾਬ ਨਾਲ ਬੇਇਨਸਾਫੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਪੰਜਾਬ ਦੇ ਹੱਕਾਂ ਹਿੱਤਾਂ ਦੀ ਤਰਜਮਾਨੀ ਕਰਦੀ ਰਹੇਗੀ ਅਤੇ ਸੰਘਰਸ਼ ਵਿੱਚ ਹਰ ਪੱਧਰ ਤੇ ਸਹਿਯੋਗ ਵੀ ਕਰੇਗੀ। ਉਹਨਾਂ ਕਿਹਾ ਕਿ 10 ਨਵੰਬਰ ਦੇ ਇਕੱਠ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਉੱਥੇ ਹੀ ਲੋੜੀਂਦੇ ਪ੍ਰਬੰਧ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਦਾ ਮਾਮਲਾ ਹੈ ਜਿਸ ਪ੍ਰਤੀ ਹਰ ਪੰਜਾਬੀ ਤੇ ਸੰਸਥਾ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਸੰਘਰਸ਼ ਵਿੱਚ ਸ਼ਾਮਿਲ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਦਿਨੀ ਆਪਣੇ ਜਨਰਲ ਇਜਲਾਸ ਵਿੱਚ ਵੀ ਸਰਕਾਰ ਦੀ ਇਸ ਬੇਇਨਸਾਫੀ ਖਿਲਾਫ ਮਤਾ ਪਾਸ ਕਰਦਿਆਂ ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਇਸ ਹੋਰ ਹੀ ਬੇਇਨਸਾਫੀ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹਨ ਜਿਸ ਦੀ ਉਹ ਪੂਰਨ ਤੌਰ ਤੇ ਹਿਮਾਇਤ ਕਰਦੇ ਹਨ ਅਤੇ ਕਰਦੇ ਰਹਿਣਗੇ। ਐਡਵੋਕੇਟ ਧਾਮੀ ਨੇ ਪੰਜਾਬ ਦੇ ਲੋਕਾਂ ਅਤੇ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਰਾਸਤ ਨੂੰ ਬਚਾਉਣ ਲਈ ਅੱਗੇ ਆਉਣ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਹਿੱਸਾ ਬਣਨ। ਸਾਡਾ ਜਿਹੜਾ ਪਿਛਲੇ 3 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸੀ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਇਆ ਸੀ ਕਿ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਇਹ ਵਰਕ ਕਰ ਰਹੀ ਹੈ। ਆਫਟਰ ਪਾਰਟੀਸ਼ਨ ਇਹ ਚੰਡੀਗੜ੍ਹ ਵਿਖੇ ਆਪਣੇ ਸਾਰੇ ਕਾਰਜ ਪਹਿਲਾਂ ਹੁਸ਼ਿਆਰਪੁਰ ਕਰਦੀ ਰਹੀ, ਫਿਰ ਇੱਥੇ ਕਰਦੀ ਰਹੀ ਤੇ ਲੋਕਤੰਤਰਕ ਢੰਗ ਦੇ ਨਾਲ ਇਹਦੀ ਸੈਨੇਟ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਚੋਣ ਹੁੰਦੀ ਆ, ਜਿਹਨੂੰ ਅੱਜ ਲੁਕਵੇਂ ਏਜੰਡੇ ਰਾਹੀਂ ਹੌਲੀ ਹੌਲੀ ਕਰਕੇ ਸਲੋ ਪੋਇਜ਼ਨਿੰਗ ਕਰਕੇ ਇਹਨੂੰ ਅੱਜ ਸੈਂਟਰ ਆਪਣੇ ਸਿੱਧੇ ਆਪਣੇ ਲੈ ਰਿਹਾ ਆਪਣੇ ਕਬਜ਼ੇ ਦੇ ਵਿੱਚ। ਤੇ ਜਿਹੜੇ ਇੱਥੇ ਸਾਡੇ ਸੈਨੇਟਰ ਆ ਕੁਝ ਤੇ ਕੁਝ ਬੱਚੇ ਵਿਦਿਆਰਥੀ ਆ ਜਿਹੜੇ ਇਹਨਾਂ ਨੇ ਧਰਨਾ ਵੀ ਲਾਇਆ ਤੇ ਮੈਂ ਅੱਜ ਇਹਨਾਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਵੀ ਆਇਆ। ਨਾਲ ਇਹਨਾਂ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਤੇ ਉਹਦਾ ਮੈਂ ਸਮਰਥਨ ਵੀ ਕਰਦਾ। ਇਹ ਆ ਕਿਉਂਕਿ ਜੇ ਆਪਾਂ ਸਾਡਾ ਹੁਣ ਕੀ ਸਿਸਟਮ ਕੀ ਆ ਸਾਡਾ ਸਾਰਿਆਂ ਦਾ ਸਿਸਟਮ ਆ ਵੀ ਥੱਲੇੋਂ ਜਾ ਕੇ ਜ਼ਖਮ ਖਰੀਦਣੇ ਆ। ਇਸ ਲਈ ਮੌਕੇ ਤੇ ਕੀ ਹੋਣ ਡਿਆ ਆ ਬਈ ਯੂਕਰੇਨ ਦੇ ਲੰਮੀ ਦੂਰੀ ਦੇ ਡਰੋਨਾਂ ਨੇ ਰੂਸ ਦੇ ਵੋਲਗੋਗਰਾਦ ਖਿੱਤੇ ਵਿੱਚ ਵੱਡੀ ਤੇਲ ਰਿਫਾਈਨਰੀ ਤੇ ਹਮਲਾ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਬੀਤੇ 3 ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਇੱਕ ਹੋਰ ਰਿਫਾਈਨਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰੂਸ ਨੂੰ ਤੇਲ ਵੇਚਣ ਤੋਂ ਰੋਕਣ ਲਈ ਯੂਕਰੇਨ ਲੰਮੀ ਦੂਰੀ ਦੇ ਡਰੋਨਾਂ ਦੀ ਵਰਤੋਂ ਕਰਕੇ ਰਿਫਾਈਨਰੀਆਂ ਤੇ ਹਮਲੇ ਕਰ ਰਿਹਾ ਹੈ। ਉੱਧਰ ਰੂਸ ਯੂਕਰੇਨ ਦੇ ਪਾਵਰ ਗ੍ਰਿਡਾਂ ਨੂੰ ਢਾਹ ਲਗਾ ਰਿਹਾ ਹੈ ਤਾਂ ਜੋ ਲੋਕ ਬਿਜਲੀ ਅਤੇ ਪਾਣੀ ਦੀ ਕਿੱਲਤ ਮਹਿਸੂਸ ਕਰ ਸਕਣ। ਕੀਵ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਵੱਲੋਂ ਸਰਦੀਆਂ ਦੇ ਮੌਸਮ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਗ੍ਰਿਡ ਚਾਲੂ ਰੱਖਣ ਲਈ ਹੋਰ ਮੁਲਕ ਉਹਨਾਂ ਦੀ ਸਹਾਇਤਾ ਕਰ ਰਹੇ ਹਨ। ਯੂਕਰੇਨੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਖਿੱਤੇ ਵਿੱਚ 3 ਲੁਬਰੀਕੈਂਟ ਉਤਪਾਦਨ ਵਾਲੇ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਪੂਰਬੀ ਦੋਨੇਤਸਕ ਖਿੱਤੇ ਵਿੱਚ ਰੂਸੀ ਸ਼ਾਹਿਦ ਡਰੋਨ ਭੰਡਾਰਨ ਅਤੇ ਅਸੈਂਬਲੀ ਬੇਸ ਤੇ ਵੀ ਹਮਲਾ ਕੀਤਾ ਗਿਆ ਹੈ। ਗਵਰਨਰ ਸਰਗੇਈ ਨੇ ਕਿਹਾ ਕਿ ਮਾਸਕੋ ਦੇ ਉੱਤਰ ਪੂਰਬੀ ਕਸਤਰੋਮਾ ਖਿੱਤੇ ਤੇ ਯੂਕਰੇਨ ਦਾ ਹਵਾਈ ਹਮਲਾ ਹੋਇਆ ਪਰ ਇਸ ਵਿੱਚ ਨਾ ਕੋਈ ਜਾਨੀ ਨੁਕਸਾਨ ਹੋਇਆ ਹੈ ਅਤੇ ਨਾ ਹੀ ਬਿਜਲੀ ਸਪਲਾਈ ਵਿੱਚ ਕੋਈ ਅੜਿੱਕਾ ਪਿਆ ਹੈ। ਰਿਪੋਰਟਾਂ ਮੁਤਾਬਕ ਰੂਸ ਦੇ ਵੱਡੇ ਪਲਾਂਟਾਂ ਵਿੱਚੋਂ ਇੱਕ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਧਰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹਨਾਂ ਦੀ ਫੌਜ ਨੇ 75 ਡਰੋਨ ਡੇਗੇ ਹਨ। ਰੂਸ ਨੇ ਪੂਰਬੀ ਖਿੱਤੇ ਦੇ ਇੱਕ ਸ਼ਹਿਰ ਤੇ ਹਮਲਾ ਕੀਤਾ ਜਿਸ ਵਿੱਚ 8 ਵਿਅਕਤੀ ਜ਼ਖਮੀ ਹੋ ਗਏ। ਹਮਲੇ ਕਾਰਨ ਕਈ ਥਾਵਾਂ ਤੇ ਅੱਗਾਂ ਲੱਗ ਗਈਆਂ ਅਤੇ 4 ਮੰਜ਼ਿਲਾ ਇਮਾਰਤ ਦੀ ਛੱਤ ਅੰਸ਼ਕ ਤੌਰ ਤੇ ਨੁਕਸਾਨੀ ਗਈ। ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਸਿਟੀ ਕੌਂਸਲ ਵੱਲੋਂ ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ
ਹਰ ਸਾਲ ਇਹ ਹਫ਼ਤਾ ਸਿੱਖ ਨਸਲਕੁਸ਼ੀ ਦੇ ਨਾਂ ਹੇਠ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਦੌਰਾਨ ਸਿਟੀ ਕੌਂਸਲ ਨਾਲ ਸੰਬੰਧਿਤ ਇਮਾਰਤਾਂ ਤੇ ਲੱਗੇ ਝੰਡੇ ਅੱਧੇ ਝੁਕੇ ਰਹਿਣਗੇ। ਜਾਣਕਾਰੀ ਅਨੁਸਾਰ 1 ਨਵੰਬਰ ਤੋਂ ਕੌਂਸਲ ਇਮਾਰਤਾਂ ਤੇ ਲੱਗੇ ਝੰਡੇ ਅੱਜ 7ਵੇਂ ਦਿਨ ਵੀ ਝੁਕੇ ਹੋਏ ਸਨ। ਬੇਸ਼ੱਕ ਭਾਰਤ ਵਿੱਚ ਇਹਨਾਂ ਮਾੜੇ ਦਿਨਾਂ ਨੂੰ ਦੰਗੇ ਕਿਹਾ ਜਾਂਦਾ ਹੈ, ਪਰ ਸਿਟੀ ਕੌਂਸਲ ਵੱਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਹੈ। ਕੈਨੇਡਾ ਦੀਆਂ ਕੁਝ ਹੋਰ ਸਿਟੀ ਕੌਂਸਲਾਂ ਵੱਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਸਿਆਸੀ ਪ੍ਰਚਾਰ ਲਈ ਲਗਾਏ ਬੈਨਰਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆ ਰਹੇ ਭਾਈ ਜੀਵਨ ਸਿੰਘ ਦੀ ਤਸਵੀਰ ਵਰਤਣ ਦਾ ਨੋਟਿਸ ਲੈਂਦਿਆਂ ਦੋਸ਼ੀਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਦਫ਼ਤਰ ਤੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਤਸਵੀਰ ਉੱਪਰ ਕਿਸੇ ਵੀ ਵਿਅਕਤੀ ਦੀ ਫੋਟੋ ਲਗਾਉਣਾ ਵੱਡੀ ਕੁਤਾਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਰਾਜਨੀਤਿਕ ਮਨੋਰਥ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਨੇਤਾਵਾਂ ਦੀਆਂ ਫੋਟੋਆਂ ਲਗਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿੱਖ ਗੁਰੂਆਂ ਦੀਆਂ ਤਸਵੀਰਾਂ ਵਰਤਣਾ ਤਾਂ ਗੁਨਾਹ ਹੈ ਹੀ, ਪਰ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਆਗੂਆਂ ਦੀਆਂ ਫੋਟੋਆਂ ਛਾਪਣੀਆਂ ਉਸ ਤੋਂ ਵੀ ਵੱਡੀ ਗਲਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਹਰਕਤ ਲਈ ਜਿੱਥੇ ਕਾਂਗਰਸ ਪਾਰਟੀ ਨੂੰ ਤੁਰੰਤ ਸਿੱਖ ਕੌਮ ਪਾਸੋਂ ਮੁਆਫੀ ਮੰਗਣ ਲਈ ਆਖਿਆ, ਉੱਥੇ ਹੀ ਪੁਲਿਸ ਪ੍ਰਸ਼ਾਸਨ ਪਾਸੋਂ ਜ਼ਿੰਮੇਵਾਰ ਵਿਅਕਤੀਆਂ ਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ।